ਸਭ ਦਾ ਭਲਾ ਤੇ ਸਭ ਦੀ ਖੈਰ ਵਰਗੀਆਂ ਸ਼ੁਭਕਾਮਨਾਵਾਂ ਨਾਲ ਜਾਗ ਪੰਜਾਬੀ ਚੈਨਲ ਤੇ ਮੈਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਰੋਸ਼ਨ ਲਾਲ ਮਿੱਤਰੋ, ਜਾਗ ਪੰਜਾਬੀ ਚੈਨਲ ਤੇ ਅੱਜ ਅਸੀਂ ਚੜ੍ਹਦੇ ਪੰਜਾਬ ਦੀਆਂ ਰਿਸ਼ਮਾਂ ਦੇ ਨਾਂ ਤੋਂ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ। ਇਸ ਪ੍ਰੋਗਰਾਮ 'ਚ ਅਸੀਂ ਖਾਸ ਕਰਕੇ ਲਹਿੰਦੇ ਪੰਜਾਬ ਦੇ ਵਾਸੀਆਂ ਤੇ ਆਮ ਤੌਰ ਤੇ ਜਗਤ ਭਰ ਦੇ ਪੰਜਾਬੀ ਪਿਆਰਿਆਂ ਨੂੰ ਇਹ ਦੱਸਾਂਗੇ ਕਿ ਚੜ੍ਹਦੇ ਪੰਜਾਬ ਦੇ ਕਿਹੜੇ ਜੀਆਂ, ਤਨਜ਼ੀਮਾਂ, ਸੰਸਥਾਵਾਂ, ਵਰਗਾਂ ਤੇ ਥਾਵਾਂ ਨੇ ਮਾਂ ਬੋਲੀ ਪੰਜਾਬੀ ਨੂੰ ਜਗਤ 'ਚ ਉੱਚੇ ਮਕਾਮ ਤੇ ਰੱਖਣ ਲਈ ਇਹੋ ਜਿਹੇ ਕੰਮ ਕੀਤੇ ਜਿਨ੍ਹਾਂ ਨੂੰ ਕਦੀ ਵੀ ਵਿਸਾਰਿਆ ਨਹੀਂ ਜਾ ਸਕਦਾ। ਪੰਜਾਬੀ ਜ਼ੁਬਾਨ ਦੇ ਜਿਨ੍ਹਾਂ ਸੇਵਾਕਾਰਾਂ ਨੂੰ ਵਿਸਾਰਿਆ ਨਹੀਂ ਜਾ ਸਕਦਾ, ਬਹੁਤ ਜ਼ਰੂਰੀ ਹੈ ਕਿ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਜਾਂ ਖਰਾਜੇ ਤਹਿਸੀਨ ਪੇਸ਼ ਕੀਤਾ ਜਾਏ। ਮਿੱਤਰੋ, ਜਿਹੜੇ ਪੰਜਾਬੀ ਸੇਵਾਕਾਰਾਂ ਨੂੰ ਵਿਸਾਰਿਆ ਨਾ ਜਾ ਸਕਦਾ ਹੋਵੇ, ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਦਾ ਇੱਕ ਤਰੀਕਾ ਇਹ ਵੇ ਕਿ ਉਹਨਾਂ ਦੇ ਕੰਮ ਨੂੰ ਆਮ ਪੰਜਾਬੀਆਂ ਦੇ ਸਾਹਮਣੇ ਰੱਖਣ ਦਾ ਪ੍ਰਬੰਧ ਕੀਤਾ ਜਾਏ। ਚੜ੍ਹਦੇ ਪੰਜਾਬ ਦੀਆਂ ਰਿਸ਼ਮਾਂ ਦੇ ਨਾਂ ਦੇ ਨਾਲ ਪਹਿਲੇ ਪੰਜਾਬੀ ਪ੍ਰੋਗਰਾਮ 'ਚ ਅੱਜ ਅਸੀਂ ਪੰਜਾਬੀ ਜ਼ੁਬਾਨ ਦੇ ਸੇਵਾ 'ਚ ਆਪਣੀ ਸਾਰੀ ਹਯਾਤੀ ਹੰਡਾਉਣ ਵਾਲੀ ਜਿਸ ਅਜ਼ੀਮ ਸ਼ਖਸ ਹਸਤੀ ਬਾਰੇ ਤੇ ਉਹਨਾਂ ਦੇ ਕੰਮ ਬਾਰੇ ਦੱਸਣ ਜਾ ਰਹੇ ਹਾਂ। ਉਹਨਾਂ ਦਾ ਨਾਮ ਹੈ ਡਾਕਟਰ ਕਰਨੈਲ ਸਿੰਘ ਥਿੰਦ। ਡਾਕਟਰ ਕਰਨੈਲ ਸਿੰਘ ਥਿੰਦ ਦਾ ਕੰਮ ਤੇ ਚੜ੍ਹਦੇ ਪੰਜਾਬ ਦੀਆਂ ਵੱਖ-ਵੱਖ ਥਾਵਾਂ ਨਾਲ ਜੁੜਿਆ ਹੋਇਆ ਹੈ, ਪਰ ਲਹਿੰਦੇ ਪੰਜਾਬ ਨਾਲ ਵੀ ਉਹਨਾਂ ਦਾ ਇਹੋ ਜਿਹਾ ਗੰਢ ਹੈ ਕਿ ਜਿਹਨੂੰ ਜੇ ਅਸੀਂ ਉਸ ਦਾ ਜ਼ਿਕਰ ਨਾ ਕਰੀਏ ਤੇ ਡਾਕਟਰ ਥਿੰਦ ਦੀ ਹਯਾਤੀ ਦੀਆਂ ਗੱਲਾਂ ਨੂੰ ਅਧੂਰਾ ਸਮਝਿਆ ਜਾਏਗਾ। ਲਹਿੰਦੇ ਪੰਜਾਬ ਨਾਲ ਡਾਕਟਰ ਕਰਨੈਲ ਸਿੰਘ ਥਿੰਦ ਦਾ ਗਾਂਢਾ ਇਹ ਵੇ ਕਿ ਉਹਨਾਂ ਦਾ ਜਨਮ 12 ਅਪ੍ਰੈਲ 1929 ਨੂੰ ਹਿੰਦੁਸਤਾਨ ਦੀ ਵੰਡ ਤੋਂ ਪਹਿਲਾਂ ਦੇ ਪੂਰਨ ਪੰਜਾਬ ਦੇ ਮਸ਼ਹੂਰ ਸ਼ਹਿਰ ਲੈਲਪੁਰ 'ਚ ਹੋਇਆ। 1947 ਦੀ ਵੰਡ ਮਗਰੋਂ ਡਾਕਟਰ ਕਰਨੈਲ ਸਿੰਘ ਤੇ ਉਹਨਾਂ ਦਾ ਪਰਿਵਾਰ ਚੜ੍ਹਦੇ ਪੰਜਾਬ 'ਚ ਲਾਹੌਰ ਦੇ ਗੁਆਂਢੀ ਜ਼ਿਲ੍ਹੇ ਅੰਮ੍ਰਿਤਸਰ 'ਚ ਜਾ ਵਸਿਆ। ਅੰਮ੍ਰਿਤਸਰ ਸ਼ਹਿਰ 'ਚ ਉਹਨਾਂ ਨੇ 1953 'ਚ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਡਿਗਰੀ ਲੈਣ ਤੋਂ ਬਾਅਦ 1955 'ਚ ਇਸੇ ਹੀ ਕਾਲਜ 'ਚ ਪੰਜਾਬੀ ਦੇ ਲੈਕਚਰਾਰ ਦੇ ਤੌਰ ਤੇ ਪੜ੍ਹਾਉਣਾ ਸ਼ੁਰੂ ਕੀਤਾ। ਪੰਜਾਬੀ 'ਚ ਡਿਗਰੀ ਲੈ ਕੇ ਤੇ ਫਿਰ ਪੰਜਾਬੀ ਪੜ੍ਹਾਉਣ ਦਾ ਕੰਮ ਕਰਦਿਆਂ ਹੋਇਆਂ ਉਹਨਾਂ ਨੇ 1971 'ਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ PhD ਦੀ ਡਿਗਰੀ ਲਈ। ਆਪਣੀ PhD ਦੀ ਡਿਗਰੀ ਦੇ ਦੌਰਾਨ ਉਹਨਾਂ ਨੇ ਪੰਜਾਬੀ ਲੋਕ ਵਿਰਸਾ ਤੇ ਪੰਜਾਬੀ ਸਕਾਫਤ ਨੂੰ ਆਪਣੀ ਤਹਿਕੀਕ ਦਾ ਮੌਜੂ ਬਣਾਇਆ। ਡਾਕਟਰ ਥਿੰਦ ਸਾਹਿਬ ਦੀਆਂ ਲਿਖਤੀਆਂ ਜਿਹੜੀਆਂ ਤਿੰਨ ਅੰਗਰੇਜ਼ੀ ਕਿਤਾਬਾਂ 'ਚ ਉਹਨਾਂ ਦੀ ਤਹਿਕੀਕ ਦਾ ਰੰਗ ਸਾਫ਼ ਵਿਖਾਈ ਦਿੰਦਾ ਹੈ। ਉਹਨਾਂ ਦਾ ਨਾਮ ਪੰਜਾਬ ਫੋਕ ਹੈਰੀਟੇਜ 1, ਪੰਜਾਬ ਫੋਕ ਹੈਰੀਟੇਜ 2 ਤੇ ਲੋਕਯਾਨ ਐਂਡ ਪੰਜਾਬੀ ਮਿਡੀਵੀਅਲ ਲਿਟਰੇਚਰ ਹੈ। ਇਸ ਅੰਗ ਰੰਗ 'ਚ ਉਹਨਾਂ ਨੇ ਜਿਹੜੀਆਂ ਹੋਰ ਪੰਜਾਬੀ ਕਿਤਾਬਾਂ ਲਿਖੀਆਂ, ਉਹਨਾਂ ਦਾ ਨਾਮ ਲੋਕ ਅਧਿਆਨ ਤੇ ਸੱਭਿਆਚਾਰ ਦਰਪਣ ਹੈ। ਪੰਜਾਬੀ ਲਿਖਤਾਂ ਤੇ ਆਪਣੀ ਤਹਿਕੀਕ ਕਰਦਿਆਂ ਹੋਇਆਂ ਡਾਕਟਰ ਕਰਨੈਲ ਸਿੰਘ ਥਿੰਦ ਹੋਰਾਂ ਪਾਕਿਸਤਾਨੀ ਪੰਜਾਬ ਜਾਂ ਲਹਿੰਦੇ ਪੰਜਾਬ 'ਚ ਹੋਣ ਵਾਲੇ ਤਖਲੀਕੀ ਕੰਮ ਤੋਂ ਵੀ ਆਪਣੀਆਂ ਨਜ਼ਰਾਂ ਨਹੀਂ ਹਟਾਈਆਂ। ਇਹ ਕੰਮ ਕਰਦਿਆਂ ਹੋਇਆਂ ਉਹਨਾਂ ਨੇ ਜਿਸ ਗੂੜੀ ਨਜ਼ਰ ਨਾਲ ਪਾਕਿਸਤਾਨੀ ਪੰਜਾਬ 'ਚ ਹੋਣ ਵਾਲੇ ਪੰਜਾਬੀ ਜ਼ੁਬਾਨ ਤੇ ਸਾਹਿਤ ਦੇ ਇਰਤਕਾ ਨੂੰ ਵੇਖਿਆ, ਇਸ ਦੀ ਕੋਈ ਹੋਰ ਮਿਸਾਲ ਕਿਤੇ ਨਹੀਂ ਲੱਭਦੀ। ਲਹਿੰਦੇ ਪੰਜਾਬ ਦੀਆਂ ਪੰਜਾਬੀ ਲਿਖਤਾਂ ਦਾ ਵੇਰਵਾ ਕਰਦਿਆਂ ਹੋਇਆਂ ਉਹਨਾਂ ਜਿਹੜੀ ਕਿਤਾਬ ਲਿਖੀ, ਉਸ ਦਾ ਨਾਮ ਹੈ ਬਰੀਫ ਸਰਵੇ ਆਫ ਪਾਕਿਸਤਾਨ ਪੰਜਾਬੀ ਲਿਟਰੇਚਰ। ਡਾਕਟਰ ਕਰਨੈਲ ਸਿੰਘ ਥਿੰਦ ਨੇ ਪੰਜਾਬੀ ਜ਼ੁਬਾਨ ਤੇ ਸਾਹਿਤ ਦੀ ਸੇਵਾ ਦਾ ਕੰਮ ਆਪਣੀ ਰੋਟੀ ਰੋਜ਼ੀ ਲਈ ਨਹੀਂ, ਬਲਕਿ ਆਪਣੀ ਮਾਂ ਬੋਲੀ ਨਾਲ ਇਸ਼ਕ ਕਰਦਿਆਂ ਹੋਇਆ ਕੀਤਾ। ਆਪਣੇ ਇਸ ਇਸ਼ਕ ਦੀਆਂ ਲਿਪਟਾਂ ਤੇ ਖੁਸ਼ਬੂਆਂ ਨੂੰ ਉਹਨਾਂ ਨੇ ਚੜ੍ਹਦੇ ਤੇ ਲਹਿੰਦੇ ਪੰਜਾਬ 'ਚ ਹੀ ਨਹੀਂ, ਪੂਰੇ ਜਗਤ 'ਚ ਖਿਲਾਰਨ ਦੀ ਕੋਸ਼ਿਸ਼ ਕੀਤੀ। ਇਹ ਕੰਮ ਉਹਨਾਂ ਨੇ ਉਦੋਂ ਵੀ ਕੀਤਾ ਜਦੋਂ ਆਪ ਤਾਲਬ ਇਲਮ ਜਾਂ ਵਿਦਿਆਰਥੀ ਸਨ, ਤੇ ਉਦੋਂ ਵੀ ਉਹ ਕਰਦੇ ਰਹੇ ਜਦੋਂ ਉਹ ਉਸਤਾਦ ਬਣ ਕੇ ਪਹਿਲਾਂ ਖਾਲਸਾ ਕਾਲਜ ਅੰਮ੍ਰਿਤਸਰ ਤੇ ਮਗਰੋਂ ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ 'ਚ ਪੜ੍ਹਾਉਂਦੇ ਰਹੇ। ਖਾਲਸਾ ਕਾਲਜ ਅੰਮ੍ਰਿਤਸਰ 'ਚ ਜੇ ਉਹਨਾਂ ਨੂੰ ਪੰਜਾਬੀ ਡਿਪਾਰਟਮੈਂਟ ਦਾ ਹੈੱਡ ਬਣਾਇਆ ਗਿਆ ਤੇ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਵੀ ਸਕੂਲ ਆਫ ਪੰਜਾਬੀ ਸਟੱਡੀਜ਼ ਦੇ ਹੈੱਡ ਰਹੇ। ਇਹਨਾਂ ਦੋਹਾਂ ਜ਼ਿੰਮੇਦਾਰੀਆਂ ਨੂੰ ਪੂਰੇ ਕਰਦਿਆਂ ਹੋਇਆਂ ਉਹਨਾਂ ਨੇ ਪੰਜਾਬੀ ਦੀ ਜੋ ਸੇਵਾ ਕੀਤੀ, ਉਹਨੂੰ ਵੇਖਦਿਆਂ ਹੋਇਆਂ ਇਹ ਗੱਲ ਖੁੱਲ੍ਹ ਕੇ ਕੀਤੀ ਜਾ ਸਕਦੀ ਹੈ ਕਿ ਉਹਨਾਂ ਦੇ ਹੁੰਦਿਆਂ ਹੋਇਆਂ ਕੋਈ ਹੋਰ ਇਹਨਾਂ ਅਹੁਦਿਆਂ ਦੇ ਲਾਇਕ ਨਹੀਂ ਹੋ ਸਕਦਾ ਸੀ। ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਸਕੂਲ ਆਫ
ਪੰਜਾਬੀ ਸਟੱਡੀਜ਼ ਦਾ ਹੈੱਡ ਰਹਿਣ ਤੋਂ ਬਾਅਦ ਉਹਨਾਂ ਨੇ ਉਸੇ ਯੂਨੀਵਰਸਿਟੀ 'ਚ ਰਜਿਸਟਰਾਰ ਦੇ ਤੌਰ ਤੇ ਵੀ ਕੰਮ ਕੀਤਾ। ਡਾਕਟਰ ਕਰਨੈਲ ਸਿੰਘ ਥਿੰਦ ਹੋਰਾਂ ਪੰਜਾਬੀ ਦੀਆਂ ਜਿਹੜੀ ਸੇਵਾ ਕੀਤੀ ਉਸ ਦਾ ਆਦਰ ਕਰਦਿਆਂ ਹੋਇਆਂ ਸਿਰਫ ਚੜ੍ਹਦੇ ਪੰਜਾਬ 'ਚ ਹੀ ਨਹੀਂ ਪੂਰੇ ਜਗਤ 'ਚ ਉਹਨਾਂ ਦਾ ਸਤਿਕਾਰ ਕੀਤਾ ਗਿਆ। ਉਹਨਾਂ ਨੂੰ ਚੜ੍ਹਦੇ ਪੰਜਾਬ ਦੀ ਸਰਕਾਰ ਦੇ ਨਾਲ ਭਾਰਤ ਕੇਂਦਰ ਸਰਕਾਰ ਨੇ ਵੀ ਕਈ ਪੁਰਸਕਾਰ ਦਿੱਤੇ। ਉਹਨਾਂ ਨੂੰ ਜੇ ਭਾਰਤ ਦੀ ਕੇਂਦਰ ਸਰਕਾਰ ਦੇ ਡਿਪਾਰਟਮੈਂਟ ਆਫ ਕਲਚਰ ਨੇ ਫੈਲੋਸ਼ਿਪ ਦਾ ਅਵਾਰਡ ਦਿੱਤਾ ਤੇ ਇੰਟਰਨੈਸ਼ਨਲ ਸਾਹਿਤ ਸਭਾ ਲੰਡਨ ਵੱਲੋਂ ਵੀ ਫੈਲੋਸ਼ਿਪ ਦਾ ਪੁਰਸਕਾਰ ਉਹਨਾਂ ਨੂੰ ਮਿਲਿਆ। ਇਸ ਦੇ ਨਾਲ ਉਹਨਾਂ ਨੂੰ ਪੰਜਾਬੀ ਲਿਟਰੇਚਰ ਤੇ ਤਹਿਕੀਕ ਕਰਨ ਤੇ ਬਾਬਾ ਫਰੀਦ ਸਾਹਿਤ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ। ਪੰਜਾਬੀ ਦੇ ਇਸ ਅਜ਼ੀਮ ਸੇਵਾਕਾਰ ਨੇ 5 ਦਸੰਬਰ 2021 ਨੂੰ ਕੈਨੇਡਾ ਦੇ ਸੂਬੇ ontario ਦੇ ਸ਼ਹਿਰ ਬਰੰਪਟਨ 'ਚ ਆਖਰੀ ਸਾਹਾਂ ਲਈਆਂ। ਇਸ ਦੁਨੀਆ ਤੋਂ ਟੁਰ ਜਾਣ ਮਗਰੋਂ ਉਹਨਾਂ ਦੀਆਂ ਆਖਰੀ ਰਸਮਾਂ ਜਾਂ ਅੰਤਮ ਸੰਸਕਾਰ ਕੈਨੇਡਾ 'ਚ ਕੀਤਾ ਗਿਆ। ਡਾਕਟਰ ਕਰਨੈਲ ਸਿੰਘ ਥਿੰਦ ਦੀ ਹਯਾਤੀ ਦੇ ਅੰਤ ਦੀ ਰੀਤ ਦੇ ਮੁਤਾਬਕ ਇਸ ਦੁਨੀਆ ਤੋਂ ਟੁਰ ਗਏ, ਪਰ ਉਹਨਾਂ ਨੇ ਮਾਂ ਬੋਲੀ ਪੰਜਾਬੀ ਦੀ ਜਿਹੜੀ ਸੇਵਾ ਕੀਤੀ ਉਹਨੂੰ ਜਦੋਂ ਵੀ ਚੇਤਾ ਕੀਤਾ ਜਾਏਗਾ ਉਦੋਂ ਇੰਝ ਹੀ ਲੱਗੇਗਾ ਉਹ ਦੁਨੀਆ ਤੋਂ ਗਏ ਨਹੀਂ, ਬਲਕਿ ਆਪਣੇ ਕੰਮ ਦੀ ਰਾਹੀਂ ਹਾਲੇ ਵੀ ਜ਼ਿੰਦਾ ਨੇ ਤੇ ਹਮੇਸ਼ਾ ਜ਼ਿੰਦਾ ਰਹਿਣਗੇ। ਡਾਕਟਰ ਕਰਨੈਲ ਸਿੰਘ ਥਿੰਦ ਵਰਗੇ ਮਹਾਨ ਲੋਕਾਂ ਦੀ ਹਯਾਤੀ ਤੇ ਉਹਨਾਂ ਦਾ ਕੰਮ ਵੇਖ ਕੇ ਇਹ ਸ਼ੇਰ ਚੇਤੇ ਆਉਂਦਾ ਹੈ ਕਿ ਬੁੱਲੇ ਸ਼ਾਹ ਅਸੀਂ ਮਰਨਾ ਨਹੀਂ, ਗੌਰ ਪਿਆ ਕੋਈ ਹੋਰ। ਡਾਕਟਰ ਕਰਨੈਲ ਸਿੰਘ ਥਿੰਦ ਦਾ ਨਾਂ ਤੇ ਕੰਮ ਬਹੁਤ ਵੱਡਾ ਹੈ। ਏਡੇ ਵੱਡੇ ਬੰਦੇ ਦੇ ਕੰਮ ਦਾ ਵੇਰਵਾ ਚੜ੍ਹਦੇ ਪੰਜਾਬ ਦੀਆਂ ਰਿਸ਼ਮਾਂ ਵਰਗੇ ਕੁਝ ਮਿੰਟਾਂ ਦੇ ਪ੍ਰੋਗਰਾਮ 'ਚ ਨਹੀਂ ਕੀਤਾ ਜਾ ਸਕਦਾ। ਇਹ ਪ੍ਰੋਗਰਾਮ ਡਾਕਟਰ ਥਿੰਦ ਦੇ ਕੰਮ ਦਾ ਵੇਰਵਾ ਕਰਨ ਲਈ ਨਹੀਂ, ਬਲਕਿ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਤੇ ਖਰਾਜੇ ਤਹਿਸੀਨ ਪੇਸ਼ ਕਰਨ ਲਈ ਤਿਆਰ ਕੀਤਾ ਗਿਆ ਹੈ। ਡਾਕਟਰ ਕਰਨੈਲ ਸਿੰਘ ਥਿੰਦ ਨੂੰ ਸ਼ਰਧਾਂਜਲੀ ਭੇਟ ਕਰਨ ਦਾ ਸਭ ਤੋਂ ਚੰਗਾ ਤਰੀਕਾ ਇਹ ਵੇ ਕਿ ਉਹਨਾਂ ਦੇ ਜਗਤ ਭਰ 'ਚ ਮਾਂ ਬੋਲੀ ਪੰਜਾਬੀ ਦਾ ਝੰਡਾ ਉੱਚਾ ਰੱਖਣ ਲਈ ਕੀਤੇ ਗਏ ਕੰਮ ਨੂੰ ਅੱਗੇ ਵਧਾਇਆ ਜਾਏ। ਜਾਗ ਪੰਜਾਬੀ ਚੈਨਲ ਡਾਕਟਰ ਕਰਨੈਲ ਸਿੰਘ ਥਿੰਦ ਦੇ ਔਰ ਉਹਨਾਂ ਵਰਗੇ ਮਹਾਨ ਲੋਕਾਂ ਦੇ ਕੰਮ ਨੂੰ ਅੱਗੇ ਵਧਾਉਣ ਲਈ ਬਣਾਇਆ ਗਿਆ ਹੈ। ਮਿੱਤਰੋ, ਤੁਹਾਡੇ ਅੱਗੇ ਬੇਨਤੀ ਹੈ ਕਿ ਇਸ ਕੰਮ 'ਚ ਸਾਡੇ ਮੋਢੇ ਨਾਲ ਮੋਢਾ ਜੋੜੋ। ਇਹ ਕੰਮ ਤੁਸੀਂ ਜਾਗ ਪੰਜਾਬੀ ਚੈਨਲ ਸਬਸਕ੍ਰਾਈਬ ਕਰਕੇ ਵੀ ਕਰ ਸਕਦੇ ਹੋ। ਜਾਗ ਪੰਜਾਬੀ ਚੈਨਲ ਦਾ ਪ੍ਰੋਗਰਾਮ ਚੜ੍ਹਦੇ ਪੰਜਾਬ ਦੀਆਂ ਰਿਸ਼ਮਾਂ ਵੇਖਣ ਲਈ ਤੁਹਾਡਾ ਧੰਨਵਾਦ। ਸਦਾ ਖਿੜਖਿੜ ਹੱਸਦੇ ਤੇ ਵਸਦੇ ਰਹੋ।